ਅਸਲਾਮੁਅਲੈकुम ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅਸੀਂ ਅੱਜ ਗੱਲ ਕਰਾਂਗੇ ਕਿ ਜਿਹੜੇ ਜ਼ਹਿਰੀਲੇ ਲੋਕ ਹੁੰਦੇ ਨੇ ਤੁਹਾਡੀ ਜ਼ਿੰਦਗੀਆਂ 'ਚ, ਸਾਨੂੰ ਕਿਵੇਂ ਪਤਾ ਚੱਲੇਗਾ ਕਿ ਇਹ ਜ਼ਹਿਰੀਲਾ ਹੈ, ਬਦਨਸਲੀ ਹੈ, ਟੌਕਸਿਕ ਹੈ। ਕਿਵੇਂ ਪਤਾ ਚੱਲੇਗਾ? ਤਿੰਨ ਆਦਤਾਂ ਮੈਂ ਤੁਹਾਨੂੰ ਦੱਸ ਰਿਹਾ। ਹਰ ਉਹ ਇਨਸਾਨ ਜਿਹੜਾ ਜ਼ਹਿਰੀਲਾ ਹੁੰਦਾ ਨਾ, ਇਹ ਤਿੰਨ ਆਦਤਾਂ ਉਹਦੇ ਜ਼ਰੂਰ ਪਾਈਆਂ ਜਾਂਦੀਆਂ। ਪਹਿਲੀ ਆਦਤ ਹੈ, ਜਦੋਂ ਵੀ ਤੁਹਾਡੀ ਜ਼ਿੰਦਗੀ 'ਚ ਸ਼ੁਰੂ ਚ ਆਉਂਦਾ ਨਾ, ਉਹ ਤੁਹਾਨੂੰ ਬਹੁਤ ਅੱਛਾ ਲੱਗੇਗਾ, ਇੱਕ ਹੱਦ ਤੋਂ ਜ਼ਿਆਦਾ ਅੱਛਾ ਲੱਗੇਗਾ। ਤੁਸੀਂ ਸਮਝੋਗੇ ਕਿ ਯਾਰ ਇਹ ਇਨਸਾਨ ਸੀ ਜਿਹਦੀ ਮੈਨੂੰ ਇੰਤਜ਼ਾਰ ਸੀ, ਕਿਉਂਕਿ ਉਹ ਤੁਹਾਨੂੰ ਬਹੁਤ ਜ਼ਿਆਦਾ ਪਿਆਰ, ਮੁਹੱਬਤ, ਗਿਫਟ, ਟਾਈਮ ਔਰ ਹਰ ਚੀਜ਼ ਤੁਹਾਨੂੰ ਦੇਗਾ। ਸ਼ੁਰੂ ਚ ਚਾਰਮਿੰਗ ਲੱਗੇਗਾ। ਔਰ ਸਾਈਕੋਲੋਜੀ ਚ ਇਹਨੂੰ ਅਸੀਂ ਨਾ ਲਵ ਬੰਬਿੰਗ ਕਹਿੰਦੇ ਹਾਂ, ਯਾਨੀ ਕਿ ਤੁਹਾਨੂੰ ਲਵ ਬੰਬਿੰਗ ਤੁਹਾਡੇ ਨਾਲ ਕਰੇਗਾ, ਬਹੁਤ ਜ਼ਿਆਦਾ ਪਿਆਰ ਮੁਹੱਬਤ। ਪਹਿਲੀ ਆਦਤ, ਯਾਨੀ ਕਿ ਤੁਸੀਂ ਜ਼ਰਾ ਸੋਚੋ ਕਿ ਯਾਰ ਇੱਕ ਨਵਾਂ ਨਵਾਂ ਬੰਦਾ ਮੇਰੀ ਜ਼ਿੰਦਗੀ ਚ ਆ ਰਿਹਾ, ਮੇਰੇ ਨਾਲ ਇਹ ਕਿਉਂ ਕਰ ਰਿਹਾ। ਅਸੀਂ ਸਮ ਟਾਈਮ ਭੁੱਲ ਜਾਂਦੇ ਹਾਂ, ਔਰ ਸਾਨੂੰ ਇੰਨਾ ਪਲੇਅਰ ਮਿਲਦਾ ਹੈ, ਇੰਨਾ ਸਾਨੂੰ ਮਜ਼ਾ ਆਉਂਦਾ ਹੈ ਕਿ ਸਾਨੂੰ ਕੋਈ ਚੀਜ਼ ਨਜ਼ਰ ਹੀ ਨਹੀਂ ਆਉਂਦੀ ਉਸ ਟਾਈਮ। ਇਹ ਪਹਿਲੀ ਉਹਨਾਂ ਦੀ ਆਦਤ ਹੁੰਦੀ ਹੈ। ਔਰ ਉਸ ਤੋਂ ਬਾਅਦ ਪਤਾ ਕੀ ਕਰਦੇ ਨੇ, ਕਿਉਂਕਿ ਇੱਕ ਗੱਲ ਯਾਦ ਰੱਖਿਆ, ਜਿਹੜੇ ਟੌਕਸਿਕ ਲੋਕ ਨੇ ਨਾ, ਉਹਨਾਂ ਦਾ ਆਖਰੀ ਮਕਸਦ ਤੇ ਹੀ ਹੁੰਦਾ ਕਿ ਤੁਹਾਨੂੰ ਧੋਖਾ ਦੇਣਾ, ਤੁਹਾਨੂੰ ਚਲਾਕੀ ਕਰਨੀ, ਤੁਹਾਡੇ ਕੋਲ ਕੋਈ ਚੀਜ਼ ਕਢਵਾਣੀ ਹੈ। ਔਰ ਉਹਨਾਂ ਦਾ ਪਹਿਲਾ ਅਟੈਕ ਜਿਹੜਾ ਨਾ, ਉਹ ਪਿਆਰ ਮੁਹੱਬਤ ਹੁੰਦਾ। ਪਹਿਲੀ ਆਦਤ। ਦੂਸਰੇ ਨੰਬਰ ਤੇ ਉਹ ਤੁਹਾਨੂੰ ਆਹਿਸਤਾ ਆਹਿਸਤਾ ਕੀ ਕਰਦੇ ਨੇ, ਤੁਹਾਨੂੰ ਸ਼ੱਕ ਚ ਪਾਣਗੇ। ਇਹ ਦੂਸਰੀ ਆਦਤ ਹੈ ਉਹਨਾਂ ਦੀ, ਕਿ ਤੁਹਾਨੂੰ ਸ਼ੱਕ ਚ ਪਾਣਗੇ। ਕਿਵੇਂ ਪਾਣਗੇ? ਕਿ ਉਹ ਇਸ ਤਰ੍ਹਾਂ ਦੀ ਗੱਲਾਂ ਕਰਨਗੇ ਕਿ ਤੁਸੀਂ ਆਪਣੇ ਆਪ ਤੇ ਸੋਚਣ ਲੱਗ ਜਾਓਗੇ ਕਿ ਸ਼ਾਇਦ ਮੇਰੇ ਚ ਕੋਈ ਮਸਲਾ। ਜਿਵੇਂ ਕਹਿਣਗੇ, ਅੱਜ ਤੂੰ ਬਹੁਤ ਸੈਡ ਲੱਗ ਰਿਹਾ, ਮੈਨੂੰ ਲੱਗਦਾ ਤੁਸੀਂ ਜ਼ਿਆਦਾ ਸੋਚਦੇ ਜੇ, ਤੁਹਾਨੂੰ ਵਹਿਮ ਹੈ। ਇਸ ਤਰ੍ਹਾਂ ਦੀ ਜਦੋਂ ਤੁਹਾਨੂੰ ਗੱਲਾਂ ਮਿਲਣਗੀਆਂ ਨਾ, ਤੁਸੀਂ ਸੋਚੋਗੇ ਯਾਰ ਇਹ ਤੇ ਬੰਦਾ ਮੇਰੇ ਵਾਸਤੇ ਬਹੁਤ ਅੱਛਾ ਹੈ, ਇਹ ਸਹੀ ਕਹਿ ਰਹੇ ਹੋਏਗਾ। ਤੁਸੀਂ ਆਪਣੇ ਆਪ ਚ ਸੋਚਣ ਲੱਗ ਜਾਂਦੇ ਕਿ ਸ਼ਾਇਦ ਮੈਂ ਐਸਾ ਇਨਸਾਨ ਹੈ ਵਾਂ। ਔਰ ਜਦੋਂ ਤੁਸੀਂ ਇਸ ਤਰ੍ਹਾਂ ਸੋਚਦੇ ਜੇ ਨਾ, ਫਿਰ ਤੁਹਾਡਾ ਜ਼ੇਨ ਜਿਹੜਾ ਸਹੀ ਫੈਸਲਾ ਕਰਨ ਵਾਲਾ ਜ਼ੇਨ ਹੈ, ਉਹ ਕੰਮ ਹੀ ਨਹੀਂ ਕਰਦਾ। ਤੁਸੀਂ ਆਪਣੀ ਸੋਚ 'ਚ ਗੁੰਮ ਜਾਂਦੇ ਜੇ। ਫਿਰ ਫੈਸਲਾ ਹਮੇਸ਼ਾ ਉਹੀ ਮੰਨਿਆ ਜਾਂਦਾ ਜਿਹੜਾ ਉਹ ਚਾਹੁੰਦਾ ਹੈ, ਕਿਉਂਕਿ ਤੁਸੀਂ ਤਾਂ ਫੈਸਲਾ ਉਸ ਟਾਈਮ ਕਰ ਹੀ ਨਹੀਂ ਸਕਦੇ। ਔਰ ਤੀਸਰੀ ਆਦਤ ਉਹਨਾਂ ਦੀ ਇਹ ਹੁੰਦੀ ਹੈ ਕਿ ਉਹ ਤੁਹਾਡੇ 'ਚ ਨਾ ਗਿਲਟ ਕ੍ਰੀਏਟ ਕਰਦੇ ਨੇ। ਜੇ ਤੁਸੀਂ ਹੈਜ਼ੀਟੇਟ ਹੋ ਰਹੇ ਹੁੰਦੇ ਜੇ ਨਾ, ਕੋਈ ਕੰਮ ਨਾ ਕਰਕੇ ਤੁਸੀਂ ਪਿੱਛੇ ਹਟਦੇ ਜੇ, ਫਿਰ ਤੁਹਾਨੂੰ ਗਿਲਟ ਕ੍ਰੀਏਟ ਕਰਵਾਏਗਾ। ਨਹੀਂ, ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਹੈ। ਉਹ ਦੇਖੋ ਫਲਾਂ ਵੀ ਤੇ ਉਹ ਆਪਣੇ ਦੋਸਤ ਵਾਸਤੇ ਕਿੰਨਾ ਕੰਮ ਕਰਦਾ ਜਾਂ ਕਰਦੀ। ਉਹ ਤੁਹਾਨੂੰ ਫਿਰ ਇਸ ਤਰ੍ਹਾਂ ਗਿਲਟ ਕ੍ਰੀਏਟ ਦੇ ਵਿੱਚ ਤੁਸੀਂ ਆ ਕੇ ਨਾ, ਫਿਰ ਉਹਦੀ ਗੱਲ ਮੰਨਣ ਲੱਗ ਜਾਓ। ਤੇ ਯਾਦ ਰੱਖਿਆ ਜੇ, ਅਗਰ ਤੁਹਾਡੇ ਇਰਦ ਗਿਰਦ ਕਿਸੇ ਵੀ ਇਨਸਾਨ ਚ ਤਿੰਨ ਚੀਜ਼ਾਂ ਹੈ ਨੇ, ਮੁਹਤਾਤ ਹੋ ਜਾਣਾ। ਉਹ ਜ਼ਰੂਰ ਟੌਕਸਿਕ ਇਨਸਾਨ ਹੋਏ, ਤੇ ਬਚ ਕੇ ਰਹਿਣਾ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ ਵਿੱਚ ਆਇਆ ਹੋਏਗਾ। ਲੇਕਿਨ ਫਿਰ ਵੀ ਕੋਈ ਕੁਐਸਚਨ ਹੈ ਤੇ ਕमेंट सेक्शन जरूर मेंशन करो, इंशाल्लाह मैं जवाब भी देंगे, हो सके तो वीडियो